ਜੀ ਅਗਲੀ ਗੱਲ ਆਪਾਂ ਕਰਦੇ ਹਾਂ ਜੋ ਸੰਘਰਸ਼ ਚੱਲ ਰਿਹਾ ਕਿਸਾਨਾਂ ਦਾ। ਡੱਲੇਵਾਲ ਸਾਹਿਬ ਹੁਣਾਂ ਨੇ ਕਹਿੰਦੇ ਆਪਣੇ ਖੂਨ ਦੇ ਨਾਲ ਅੰਗੂਠਾ ਲਾ ਕੇ ਮੋਦੀ ਨੂੰ ਲਿਖੀ ਆ ਚਿੱਠੀ। ਜਗਜੀਤ ਸਿੰਘ ਡੱਲੇਵਾਲ ਹੋਰਾਂ ਦਾ ਮਰਨ ਵਰਤ ਅੱਜ 18ਵੇਂ ਦਿਨ 'ਚ ਦਾਖਲ ਹੋ ਗਿਆ। ਜੀ 17 ਦਿਨ ਪੂਰੇ ਹੋ ਗਏ ਨੇ। ਜਦੋਂ ਅੱਜ ਅਸੀਂ ਸ਼ੁੱਕਰਵਾਰ ਦੀ ਸਵੇਰੇ ਗੱਲ ਕਰ ਰਹੇ ਹਾਂ ਤਾਂ ਉਸ ਸਮੇਂ ਉਹਨਾਂ ਦਾ 18ਵਾਂ ਦਿਨ ਸ਼ੁਰੂ ਹੋ ਗਿਆ। ਡਾਕਟਰਾਂ ਦੀ ਰਾਏ ਹੁੰਦੀ ਹੈ ਕਿ ਆਮ ਸਰੀਰ ਤੰਦਰੁਸਤ ਵਿਅਕਤੀ 12 ਦਿਨ ਆਰਾਮ ਨਾਲ ਚੱਲ ਜਾਂਦਾ ਹੈ, ਪਰ 13ਵੇਂ ਦਿਨ ਤੋਂ ਦਿੱਕਤਾਂ ਸ਼ੁਰੂ ਹੋ ਜਾਂਦੀਆਂ। ਪਰ ਜਿਸ ਤਰ੍ਹਾਂ ਕਿਸਾਨ ਆਗੂ ਨੇ ਜਗਜੀਤ ਸਿੰਘ ਡੱਲੇਵਾਲ, ਉਹਨਾਂ ਨੇ ਕਿੰਨੇ ਹੀ ਅੰਦੋਲਨ ਲੜੇ ਕੀਤੇ ਨੇ, ਪਹਿਲਾਂ ਵੀ ਇੱਕ ਵਾਰ ਮਰਨ ਵਰਤ ਰੱਖ ਕੇ ਤੋੜਿਆ। ਉਸ ਹਿਸਾਬ ਨਾਲ ਉਹਨਾਂ ਦੀ ਬਿਲ ਪਾਵਰ ਹੋ ਸਕਦਾ ਕਿ ਆਮ ਬੰਦੇ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਹੋਵੇ ਜੀ। ਉਹਨਾਂ ਦੀ ਬਿਲ ਪਾਵਰ, ਉਹਨਾਂ ਦੀ ਇਹ ਇਰਾਦਾ ਕਿਤੇ ਜ਼ਿਆਦਾ ਮਜ਼ਬੂਤ ਹੋਵੇ, ਪਰ ਸਰੀਰਕ ਅੰਗ ਇੱਕ ਉਮਰ ਤੋਂ ਬਾਅਦ ਉਹਨਾਂ ਸਾਥ ਨਹੀਂ ਦਿੰਦੇ ਤੁਹਾਡੀ ਬਿਲ ਪਾਵਰ ਦੇ ਹਾਣ ਦੇ। ਸੋ ਇਸ ਲਈ ਹੁਣ ਜਿਸ ਉਮਰ ਦੇ ਉਹ ਪੜਾਅ 'ਚ ਨੇ, ਉਸ ਉਮਰ ਦੇ ਪੜਾਅ ਦੇ ਹਵਾਲੇ ਨਾਲ ਡਾਕਟਰਾਂ ਦਾ ਮੰਨਣਾ ਹੈ ਕਿ ਉਹਨਾਂ ਦੇ ਅੰਗ ਕਿਸੇ ਵੀ ਸਮੇਂ ਜਵਾਬ ਦੇ ਸਕਦੇ ਨੇ। ਡਾਕਟਰ ਲਗਾਤਾਰ ਉਹਨੂੰ ਚੈੱਕ ਕਰ ਰਹੇ ਨੇ ਤੇ ਲਗਾਤਾਰ ਉਹਨਾਂ ਦੇ BP ਤੇ ਸ਼ੂਗਰ ਤੇ ਬਾਕੀ ਟੈਸਟਾਂ ਤੇ ਨਜ਼ਰ ਹੈ। ਕੱਲ ਪਤਾ ਲੱਗਿਆ ਚੱਕਰ ਖਾ ਕੇ ਉੱਡੀ ਗਏ ਨੇ ਤੇ ਡਾਕਟਰਾਂ ਨੇ ਸ਼ੰਕੇ ਪ੍ਰਗਟਾਏ ਨੇ ਕਿ ਕਿਡਨੀ ਕਿਸੇ ਵੀ ਸਮੇਂ ਫੇਲ ਹੋ ਸਕਦੀ ਹੈ, ਹਾਰਟ ਅਟੈਕ ਆਉਣ ਦਾ ਖਤਰਾ ਖੜਾ ਹੋ ਗਿਆ, ਲੀਵਰ 'ਚ ਦਿੱਕਤਾਂ ਵੱਧ ਸਕਦੀਆਂ। ਇਹ ਸਾਰੀ ਸਥਿਤੀ ਦੇ ਬਾਵਜੂਦ ਵੀ ਜਗਜੀਤ ਸਿੰਘ ਡੱਲੇਵਾਲ ਕਹਿੰਦੇ ਕਿ ਮੈਂ ਮਰਨ ਵਰਤ ਤੋੜਨਾ ਨਹੀਂ, ਜਦੋਂ ਕਿ ਕਈ ਧਿਰਾਂ ਨੇ ਉਹਨਾਂ ਤੱਕ ਪਹੁੰਚ ਅਪਰੋਚ ਕੀਤੀ ਹੈ ਕਿ ਵੀ ਜੇ ਜਿਉਂਦੇ ਰਹਾਂਗੇ ਤਾਂ ਲੜਾਂਗੇ, ਇਸ ਲਈ ਤੁਸੀਂ ਆਏ ਨਾ ਕਰੋ। ਕਈ ਧਿਰਾਂ ਨੇ ਇਸ ਵੱਲ ਨਾਲ ਹੀ ਪਹੁੰਚ ਅਪਰੋਚ ਕੀਤੀ ਹੈ ਵੀ ਸਿੱਖੀ ਸਿਧਾਂਤ 'ਚ ਕਿਤੇ ਵੀ ਅਜਿਹੇ ਵਰਤਾਂ ਦਾ, ਮਰਨ ਵਰਤ ਦਾ ਕੋਈ ਥਾਂ ਨਹੀਂ ਹੈ, ਆਪਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਜੇ ਆਪਾਂ ਦੂਸਰੇ ਧਰਮਾਂ 'ਚ ਵੀ ਦੇਖੀਏ ਉੱਥੇ ਵਰਤ ਦਾ ਤਾਂ ਹੈ, ਮਰਨ ਵਰਤ ਦਾ ਨਹੀਂ ਹੈ ਕਿਤੇ। ਸੋ ਇਸ ਲਈ ਉਹ ਕਹਿੰਦੇ ਕਿ ਇਸ ਹਵਾਲੇ ਨਾਲ ਨਹੀਂ ਹੈ। ਕੁਝ ਧਿਰਾਂ ਨੇ ਮਤਲਬ ਸਾਡੇ ਗੁਰੂ ਸਾਹਿਬ ਦੇ ਇਤਿਹਾਸ ਤੋਂ ਲੈ ਕੇ ਗਦਰੀ ਬਾਬਿਆਂ ਦੇ ਇਤਿਹਾਸ ਦੇ ਹਵਾਲੇ ਨਾਲ ਵੀ ਉਹਨਾਂ ਨੂੰ ਅਪੀਲਾਂ ਦਲੀਲਾਂ ਕੀਤੀਆਂ ਕਿ ਨਹੀਂ ਵੀ ਹੈ ਨਾ, ਆਪਾਂ ਜਿਉਂਦੇ ਰਹਿ ਕੇ ਸੰਘਰਸ਼ ਕਰੀਏ। ਪਰ ਜਗਜੀਤ ਸਿੰਘ ਡੱਲੇਵਾਲ ਕਹਿੰਦੇ ਮੇਰਾ ਇਰਾਦਾ ਪੱਕਾ, ਮੈਂ ਕਿਸਾਨੀ ਮਸਲਿਆਂ ਲਈ ਬੈਠਾ ਤੇ ਜੇ ਜਾਨ ਜਾਂਦੀ ਹੈ ਜਾਵੇ, ਪਰ ਇਹਦੇ ਲਈ ਮੋਦੀ ਜ਼ਿੰਮੇਵਾਰ ਹੋਏਗਾ। ਸੋ ਉਹਨਾਂ ਨੇ ਫਿਰ ਕੱਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 2011 ਤੋਂ ਹਾਮੀ ਭਰੀਆਂ ਮੰਗਾਂ ਤੋਂ ਲੈ ਕੇ ਹੁਣ ਤੱਕ ਦੀ ਸਥਿਤੀ ਵਾਲੀਆਂ ਮੰਗਾਂ ਦੇ ਹਵਾਲੇ ਨਾਲ ਚਿੱਠੀ ਲਿਖੀ ਤੇ ਉਹ ਚਿੱਠੀ 'ਚ ਲਿਖਿਆ ਕਿ ਇਹ ਮੇਰੀ ਪਹਿਲੀ ਔਰ ਆਖਰੀ ਚਿੱਠੀ ਹੈ ਪ੍ਰਧਾਨ ਮੰਤਰੀ ਜੀ ਤੁਹਾਨੂੰ। ਜੇ ਤਾਂ ਤੁਸੀਂ ਕਿਸਾਨੀ ਮੰਗਾਂ ਪ੍ਰਵਾਨ ਕਰਦੇ ਹੋ ਤਾਂ ਮੈਂ ਮਰਨ ਵਰਤ ਤੋੜਨ ਲਈ ਤਿਆਰ ਹਾਂ। ਜੇ ਤੁਸੀਂ ਉਹਨਾਂ ਤੇ ਹਾਮੀ ਨਹੀਂ ਭਰਦੇ, ਉਹਨਾਂ ਨੂੰ ਲਾਗੂ ਨਹੀਂ ਕਰਦੇ, ਉਹਨਾਂ ਨੂੰ ਸਹੀ ਤਰ੍ਹਾਂ ਲਾਗੂ ਨਹੀਂ ਕਰਾਂਗੇ ਤਾਂ ਫਿਰ ਮੇਰੀ ਕੁਰਬਾਨੀ ਮੈਂ ਕਰਨ ਲਈ ਤਿਆਰ ਹਾਂ ਤੇ ਜੇ ਮੇਰੀ ਮੌਤ ਹੁੰਦੀ ਹੈ ਉਹਦਾ ਜ਼ਿੰਮੇਵਾਰ ਤੁਸੀਂ ਹੋਵੋਗੇ। ਸੋ ਉਹਨਾਂ ਨੇ ਉਹ ਮੰਗਾਂ ਸਾਰੀਆਂ ਜਿਹੜੀਆਂ ਹੈਗੀਆਂ ਉਹ ਮੁੜ ਕੇ ਮੂਹਰੇ ਰੱਖੀਆਂ ਨੇ। ਉਹ 'ਚ ਚਾਹੇ MSP ਦਾ ਮਸਲਾ ਹੈ, ਚਾਹੇ ਸਵਾਮੀਨਾਥਨ ਰਿਪੋਰਟ ਦਾ ਮਸਲਾ ਹੈ, ਚਾਹੇ ਖੇਤ ਮਜ਼ਦੂਰ ਕਿਸਾਨ ਮਜ਼ਦੂਰਾਂ ਦੇ ਕਰਜ਼ੇ ਮਾਫ ਕਰਨ ਦਾ, ਪੈਨਸ਼ਨ ਦਾ ਮਸਲਾ ਹੈ, ਚਾਹੇ ਜ਼ਮੀਨ ਅਕਵਾਇਰ ਵਾਲੇ 2013 ਲਾਗੂ ਕਾਨੂੰਨ ਦੁਆਰਾ ਲਾਗੂ ਕਰਨ ਦੀ ਮੰਗ ਹੈ, ਚਾਹੇ ਲਖੀਮਪੁਰ ਖੀਰੀ ਕਾਂਡ ਵਾਲਾ ਮਸਲਾ ਹੈ, ਚਾਹੇ ਕਿਸਾਨ ਅੰਦੋਲਨ ਦੌਰਾਨ ਜਿਹੜੇ ਕਿਸਾਨ ਸ਼ਹੀਦ ਹੋਏ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਤੇ ਮੁਆਵਜ਼ਿਆਂ ਦਾ ਮਸਲਾ ਹੋਵੇ, ਚਾਹੇ ਮਤਲਬ ਕਿ ਜਿਹੜਾ ਮਨਰੇਗਾ ਦੇ ਤਹਿਤ ਸਾਲ ਦੇ ਵਿੱਚ 200 ਦਿਨ ਰੁਜ਼ਗਾਰ ਤੇ 700 ਰੁਪਇਆ ਪ੍ਰਤੀ ਦਿਨ ਦਿਹਾੜੀ ਦੀ ਮੰਗ ਹੋਵੇ, ਨਕਲੀ ਬੀਜ, ਨਕਲੀ ਦਵਾਈਆਂ, ਕੀੜੇ ਮਾਰ ਉਹਨਾਂ ਕੰਪਨੀਆਂ ਖਿਲਾਫ ਕਾਰਵਾਈ ਦੀ ਮੰਗ ਹੋਵੇ, ਫਿਰ ਇਹਦੇ ਨਾਲ ਹੀ ਮਿਰਚ, ਹਲਦੀ, ਹੋਰ ਮਸਾਲਿਆਂ ਲਈ ਰਾਸ਼ਟਰੀ ਆਯੋਗ ਗਠਨ ਕਰਨ ਦੀ ਗੱਲ ਹੋਵੇ ਤੇ ਸੰਵਿਧਾਨ ਦੀ 5 ਸੂਚੀ ਨੂੰ ਲਾਗੂ ਕਰਕੇ ਆਦੀਵਾਸੀਆਂ ਦੀ ਜ਼ਮੀਨ ਨੂੰ ਲੁੱਟ ਨੂੰ ਬੰਦ ਕਰਨ ਦੀ ਮੰਗ ਹੋਵੇ। ਸੋ ਇਹ ਸਾਰੀਆਂ ਮੰਗਾਂ ਨੂੰ ਲੈ ਕੇ ਉਹਨਾਂ ਨੇ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਦੇ ਆ, ਉਹਦੇ ਉੱਤੇ ਦਸਤਖਤ ਕਹਿ ਲਈਏ, ਆਪਣਾ ਅੰਗੂਠਾ ਕਹਿ ਲਈਏ, ਆਪਣੀ ਹਾਜ਼ਰੀ ਕਹਿ ਲਈਏ, ਆਪਣੀ ਮੌਜੂਦਗੀ ਕਹਿ ਲਈਏ, ਉਹਨਾਂ ਨੇ ਆਪਣੇ ਲਹੂ ਨਾਲ ਲਾਈ ਆ। ਸੋ ਹੁਣ ਇਹਦੇ ਬਾਵਜੂਦ ਵੀ ਜੇ ਕਿਉਂਕਿ ਲਗਾਤਾਰ ਆਪਾਂ ਦੇਖ ਰਹੇ ਹਾਂ ਕਿ 10 ਮਹੀਨੇ ਹੋ ਗਏ ਇਸ ਅੰਦੋਲਨ ਨੂੰ ਚੱਲਦਿਆਂ ਤੇ ਬਾਕੀ ਜਥੇਬੰਦੀਆਂ ਤੇ ਵੀ ਸਭ ਦੀ ਨਜ਼ਰ ਹੈ ਕਿ ਜੇ ਉਹ ਠੀਕ ਹੈ ਅੰਦੋਲਨ 'ਚ ਤੁਸੀਂ ਇਹਦੇ ਨਾਲ ਸਹਿਮਤ ਨਹੀਂ ਹੈਗੇ ਤਾਂ ਪਰ ਇਸ ਮਰਨ ਵਰਤ ਨੂੰ ਤੋੜਾਉਣ ਦੇ ਲਈ ਜਾਂ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬਚਾਉਣ ਦੇ ਲਈ ਤਾਂ ਜਥੇਬੰਦੀਆਂ ਆ ਸਕਦੀਆਂ। ਅੱਜ ਟਕੈਤ ਥੋੜੀ ਪਹੁੰਚ ਰਹੇ ਨੇ, ਉਮੀਦ ਕੀਤੀ ਹੈ ਬਾਕੀ ਜਥੇਬੰਦੀਆਂ ਵੀ ਕਿਸੇ ਰੂਪ 'ਚ ਹੁਣ ਨਾਲ ਆਉਣ ਇਸ ਪਹਿਲੂ ਤੇ ਪਰ ਕੇਂਦਰ ਦੀ ਬੇਰੁਖੀ, ਹਰਿਆਣੇ ਦੀ ਧੱਕੇਸ਼ਾਹੀ ਤੇ ਪੰਜਾਬ ਸਰਕਾਰ ਦੀਆਂ ਮੀਚੀਆਂ ਅੱਖਾਂ ਦਾ ਇਹ ਨਤੀਜਾ ਹੈ ਕਿ ਕਿਸਾਨਾਂ ਦੀ ਕਿਤੇ ਵੀ ਸੁਣਵਾਈ ਨਹੀਂ ਹੈ। ਜੀ ਬਿਲਕੁਲ। ਜਿੱਦਾਂ ਤੁਸੀਂ ਕਿਹਾ ਵੀ ਮੋਦੀ ਹੋਣੀ ਸੁਣ ਤਾਂ ਪਤਾ ਨਹੀਂ ਸੁਣਦੇ ਆ ਜਾਂ ਦੇਖ ਕੇ ਅੱਖੋਂ ਪਰੋਖੇ ਜਿਹੜਾ ਆ ਉਹ ਕਰ ਦਿੰਦੇ ਆ। ਇਹ ਚੀਜ਼ ਤਾਂ ਆਪਾਂ ਉਹਨਾਂ ਦਾ ਜਿਹੜਾ ਵਤੀਰਾ ਪਹਿਲਾਂ ਵੀ ਦੇਖਿਆ ਸੀ ਜਦੋਂ ਦਿੱਲੀ ਦੀਆਂ ਬਰੂਹਾਂ ਤੇ ਵੀ ਪਹੁੰਚੇ ਸੀਗੇ ਸਾਲ ਤੋਂ ਭਰ ਜਿਹੜੇ ਬੈਠੇ ਰਹਿਣ ਤੋਂ ਬਾਅਦ 'ਚ ਵੀ। ਸੋ ਇਹਦੇ ਵਿੱਚ ਵੀ ਬਹੁਤ ਕੁਛ ਮੈਨੂੰ ਲੱਗਦਾ ਦੀਪਕ ਜੀ ਆਉਣ ਵਾਲੇ ਦਿਨਾਂ 'ਚ ਕਈ ਚੀਜ਼ਾਂ ਜਿਹੜੀਆਂ ਉਹ ਖੁੱਲਣੀਆਂ, ਕਈ ਕੁਛ ਜਿਹੜਾ ਇਸ ਦੇ ਵਿੱਚ ਹੋਰ ਚੀਜ਼ ਸਾਹਮਣੇ ਆਉਣਗੀ।